ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਅੱਜ ਸਤੰਬਰ ਦੀ 28 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਕਿਆਣਾ 415-909-0503। ਅਮਰਜੀਤ ਸਿੰਘ ਫਰਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਢਾਲੀਵਾਲ, ਹਰਜਿੰਦਰ ਬਰਾੜ ਬੇਕਰਸਫੀਲਡ, ਡਿਜ਼ਾਈਨਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575 ਤੇ ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਹਰੀਕੇਨ ਇਆਨ ਆਲਰੇਡੀ ਫਲੋਰੀਡਾ ਦੇ ਵਿੱਚ ਪਹੁੰਚ ਚੁੱਕਾ ਆ ਤੇ ਮਿਲੀਅਨਸ ਆਫ ਲੋਕ ਇਸ ਟਾਈਮ ਬਿਨਾਂ ਬਿਜਲੀ ਤੋਂ ਹੈਗੇ ਆ। ਬਹੁਤ ਸਾਰੀਆਂ ਨਵੀਆਂ ਵੀਡੀਓਜ਼ ਆਉਣੀਆਂ ਸ਼ੁਰੂ ਹੋਈਆਂ। ਕਈ ਹੋਟਲਸ ਅਪਾਰਟਮੈਂਟਾਂ ਦੇ ਥੱਲੇ 5-5 6-6 ਫੁੱਟ ਪਾਣੀ ਜਿਹੜਾ ਆ ਚੜ ਗਿਆ ਆ। ਕਾਰਾਂ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਡੁੱਬੀਆਂ ਨਜ਼ਰ ਆ ਰਹੀਆਂ ਹੈਗੀਆਂ। ਫਲੋਰੀਡਾ ਦੇ ਗਵਰਨਰ ਡੈਨ ਰੌਨ ਡਿਸੈਂਟਿਸ ਨੇ ਵਾਰਨਿੰਗ ਦਿੱਤੀ ਸੀ ਵੀ 2 ਲੱਖ ਦੇ ਕਰੀਬ ਲੋਕਾਂ ਦੀ ਬਿਜਲੀ ਜਾਊਗੀ, ਪਰ ਮਿਲੀਅਨ ਤੋਂ ਵੀ ਵੱਧ ਲੋਕਾਂ ਦੀ ਬਿਜਲੀ ਜਾ ਚੁੱਕੀ ਹੈਗੀ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ 100% ਡੈਕਲੇਰੇਸ਼ਨ ਜੋ ਕਾਸਟ ਸ਼ੇਅਰ ਹੁੰਦੀ ਆ ਫੈਡਰਲ ਗਵਰਨਮੈਂਟ ਦੀ 60 ਦਿਨਾਂ ਦੇ ਲਈ ਉਹ ਡਿਕਲੇਅਰ ਕਰ ਦਿੱਤੀ ਹੈਗੀ ਆ। 1300 ਦੇ ਕਰੀਬ ਫੈਡਰਲ ਰਿਸਪੌਂਸ ਵਰਕਰਸ ਇਸ ਟਾਈਮ ਫਲੋਰੀਡਾ ਦੇ ਵਿੱਚ ਕੰਮ ਕਰ ਰਹੇ ਆ ਤੇ ਨਾਲ ਦੀ ਨਾਲ ਜਿਹੜੀ ਗੁਆਂਢੀ ਸਟੇਟ ਆ ਅਲਬਾਮਾ ਦੇ ਵਿੱਚ 3.7 ਮਿਲੀਅਨ ਮੀਲਸ ਤੇ 3.5 ਮਿਲੀਅਨ ਲੀਟਰਸ ਆਫ ਵਾਟਰ ਫਲੋਰੀਡਾ ਦੇ ਲੋਕਾਂ ਨੂੰ ਦੇਣ ਦੇ ਲਈ ਉੱਥੇ ਪਹੁੰਚਾਇਆ ਜਾ ਚੁੱਕਾ ਹੈਗਾ। ਜੀ ਬਿਲਕੁਲ। ਸੋ ਸਥਿਤੀ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਵੀ ਗੰਭੀਰ ਜਿਹੜੀ ਉਹ ਬਣੀ ਪਈ ਆ। ਉਧਰ ਲੋਕ ਕ੍ਰਿਟਿਸਾਈਜ਼ ਕਰ ਰਹੇ ਆ ਉਹਨਾਂ ਨਿਊਜ਼ ਆਰਗੇਨਾਈਜੇਸ਼ਨਸ ਦਾ ਜਿਹੜੇ ਕਿ ਆਪਣੇ ਪੱਤਰਕਾਰਾਂ ਨੂੰ ਹਰੀਕੇਨ ਦੇ ਵਿੱਚ ਜਿਹੜਾ ਉਹ ਘੱਲ ਰਹੇ ਆ ਜਿੱਥੇ ਉਹਨਾਂ ਦੀ ਜਾਨ ਨੂੰ ਵੀ ਖਤਰਾ ਜਿਹੜਾ ਉਹ ਬਣ ਸਕਦਾ ਹੈ। ਕਹਿੰਦੇ ਵੀ 2020 ਜਿਹੜਾ ਉਹ ਚੱਲ ਰਿਹਾ ਤੇ ਇਸ ਦਰਮਿਆਨ ਤੁਸੀਂ ਇੰਨੇ ਤੇਜ਼ ਤੂਫਾਨ ਦੇ ਵਿੱਚ ਆਪਣੇ ਪੱਤਰਕਾਰਾਂ ਨੂੰ ਘੱਲ ਰਹੇ ਆ ਜਦ ਕਿ ਕੈਮਰਿਆਂ ਦੀ ਅੱਖ ਦੇ ਨਾਲ ਉਹ ਸਾਰਾ ਕੁਝ ਜਿਹੜਾ ਉਹ ਦੇਖਿਆ ਜਾ ਸਕਦਾ। ਪਰ ਇਹ ਆ ਵੀ ਚਲੋ ਕਵਰੇਜ ਜਿਹੜੀ ਉਹ ਕਰਨੀ ਆ ਉਹ ਠੀਕ ਆ, ਪਰ ਉਹਨਾਂ ਦੇ ਜਿਹੜੇ ਕਾਮਿਆਂ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਵੀ ਪਹਿਲ ਕਦਮੀ ਜਿਹੜੀ ਉਹ ਜ਼ਰੂਰ ਰੱਖੀ ਜਾਣੀ ਚਾਹੀਦੀ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਪਰ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਹੈ ਜੀ, ਹਰੀਕੇਨ ਦੇ ਨਾਲ ਜਿੱਦਾਂ ਆਪਾਂ ਸਵੇਰੇ ਵੀ ਦੱਸ ਰਹੇ ਸੀਗੇ ਵੀ ਪਾਣੀ ਉਹ ਵਾਪਸ ਸਮੁੰਦਰ ਦੇ ਵਿੱਚ ਜਾ ਚੁੱਕਾ, ਆਪਣੇ ਨਾਲ ਲਈ ਜਾ ਰਿਹਾ ਹੈ ਪਾਣੀ। ਤੇ ਹੁਣ ਜਿਉਂ-ਜਿਉਂ ਉਸ ਇਲਾਕੇ ਦੇ ਵਿੱਚੋਂ ਲੰਘਦਾ ਜਾ ਰਿਹਾ ਆ ਤੇ ਸਰਜ ਆਉਣੀ ਆ, ਸਟਾਰਮ ਸਰਜ ਜਿਸ ਨੂੰ ਆਖਿਆ ਜਾਂਦਾ, ਜਿਸ ਦੇ ਵਿੱਚ 5 ਤੋਂ 7 ਫੁੱਟ ਤੱਕ ਕਿਆਸ ਰਹੀਆਂ ਨੇ, ਜਿਹਦੇ ਨਾਲ ਕਹਿੰਦੇ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਆ। ਸੋ ਇਸ ਟਾਈਮ ਕਈ ਲੋਕਾਂ ਨੂੰ ਬਚਾਉਣ ਦੇ ਲਈ ਰਾਹਤ ਜਿਹੜੇ ਕਾਰਜ ਆ ਉਹ ਵੀ ਨਾਲ ਦੇ ਨਾਲ ਚੱਲ ਰਹੇ ਨੇ ਤੇ ਉਮੀਦ ਇਹੀ ਆ ਵੀ ਘੱਟ ਜਿਹੜਾ ਉਹ ਨੁਕਸਾਨ ਹੋਵੇ। ਕਹਿੰਦੇ ਵੀ ਹੁਣ ਸਮਾਂ ਨਹੀਂ ਆ ਇਵੈਕੂਏਟ ਕਰਨ ਦਾ। ਜਿਹੜੀ ਥਾਂ ਤੇ ਤੁਸੀਂ ਹੈਗੇ ਆ ਉੱਥੇ ਤੁਸੀਂ ਰਹੋ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਹਰਜੋਤ ਸਿੰਘ ਜੀ ਵੀ ਕਾਫੀ ਜ਼ਿਆਦਾ ਹਰੀਕੇਨ ਜਿਹੜਾ ਉਹ ਲੰਘ ਰਿਹਾ ਆ। ਕਈ ਤਸਵੀਰਾਂ ਜਿਹੜੀਆਂ ਆਈਆਂ ਜਿਸ ਦੇ ਵਿੱਚ ਘਰ ਵੀ ਰੁੜਦੇ ਜਿਹੜੇ ਆ ਉਹ ਕਿਸੇ ਇਲਾਕਿਆਂ ਦੇ ਵਿੱਚ ਨਜ਼ਰ ਆਏ। ਇੱਕ ਪਹਿਲੀ ਮੰਜ਼ਿਲ ਤੱਕ ਵੀ ਜਿਹੜਾ ਪਾਣੀ ਆ ਇੱਕ ਹੋਟਲ ਦੇ ਵਿੱਚ, ਉਹ ਵੀਡੀਓ ਜਿਹੜੀ ਉਹ ਨਜ਼ਰ ਆਈ ਹੈਗੀ ਆ। ਸੋ ਹੁਣ ਅੱਗੇ ਵਾਲਾ ਜਿਹੜਾ ਸਮਾਂ ਆ ਉਹ ਬਹੁਤ ਹੀ ਜ਼ਿਆਦਾ ਚੁਣੌਤੀ ਭਰਪੂਰ ਰਹਿਣ ਵਾਲਾ ਆ ਵੀ ਬਣਦਾ ਕੀ ਹੈਗਾ ਆ। ਹਰੀਕੇਨ ਐਨ ਦੇ ਨਾਲ ਪੂਰੇ ਹੀ ਜਿਹੜੇ ਕਹਿ ਲਓ ਵੀ ਫਲੋਰੀਡਾ ਦੇ ਨਾਲ ਪੂਰੀ ਅਮਰੀਕਾ ਦੀ ਅੱਖ ਜਿਹੜੀ ਇਸ ਟਾਈਮ ਉਸ ਦੇ ਉੱਤੇ ਹੀ ਆ ਵੀ ਪੈਨ ਹੈਂਡਲ ਸਟੇਟ ਦੇ ਵਿੱਚ ਅੱਗੇ ਕੀ ਬਣੂਗਾ। ਕੈਟਾਗਰੀ 4 ਸੀਗਾ 150 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਗਤੀ ਦੀਆਂ ਜਿਹੜੀਆਂ ਹਵਾਵਾਂ ਆ ਉਹ ਉੱਥੇ ਵਗੀਆਂ ਹੈਗੀਆਂ। ਥੋੜ੍ਹਾ ਜਿਹਾ ਟੈਂਪਾ ਤੋਂ ਸਾਈਡ ਦੀ ਹੋ ਕੇ ਜਿਹੜਾ ਉਹ ਲੰਘਿਆ ਆ, ਪਰ ਜਿਨ੍ਹਾਂ ਇਲਾਕਿਆਂ ਦੇ ਵਿੱਚੋਂ ਲੰਘ ਰਿਹਾ ਉੱਥੇ ਲੋਕਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਆ ਉਹ ਚੁਣੌਤੀਆਂ ਆ ਉਹ ਭਰਪੂਰ ਨੇ।
ਅਗਲੀ ਖਬਰ ਯੂਕਰੇਨ ਤੋਂ ਆ ਰਹੀ ਹੈ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ $1.1 ਬਿਲੀਅਨ ਮਿਲਟਰੀ ਦੀ ਏਡ ਯੂਕਰੇਨ ਨੂੰ ਦਿੱਤੀ ਆ, ਤੇ ਯੂਕਰੇਨ ਵਾਲਿਆਂ ਨੇ ਜਿਹੜਾ ਆ ਉਹਨਾਂ ਦੇ ਉੱਤੇ ਬਲੇਮ ਲਾ ਰਹੇ ਰਸ਼ੀਆ ਵਾਲੇ, ਪਰ ਰਸ਼ੀਆ ਵਾਲਿਆਂ ਨੇ ਇਹ ਕਿਹਾ ਆ ਨਾਰਡ ਸਟਰੀਮ ਜੋ ਸੈਬੋਟਾਜ ਹੋਇਆ ਆ ਉਹ ਉਹਨਾਂ ਨੇ ਨਹੀਂ ਕੀਤਾ ਹੈਗਾ। ਤੇ ਦੂਸਰੇ ਪਾਸੇ ਰਸ਼ੀਆ ਨੇ ਡੋਨਟਿਕਸ ਜੋ ਲੋਹਾਂਸਕ ਤੇ ਜਪਰਜ਼ੀਆ ਜੋ 3 ਏਰੀਏਜ਼ ਆ ਉਹਨਾਂ ਨੂੰ ਜਿੱਥੇ ਰੈਫਰੈਂਡਮ ਕਰਾਇਆ ਸੀ ਉਹਨਾਂ ਨੂੰ ਕਹਿੰਦੇ ਵੀ ਅਸੀਂ ਰਸ਼ੀਆ ਦੇ ਨਾਲ ਅਨੈਕਸ ਕਰ ਦੇਣਾ ਹੈ। ਫਰਾਈਡੇ ਨੂੰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਇਹ ਅਨਾਉਂਸ ਕਰਨ ਜਾ ਰਹੇ ਹੈਗੇ ਆ। ਤੇ ਯੂਰਪੀਅਨ ਆਫੀਸ਼ੀਅਲਸ ਉਹ ਇਨਵੈਸਟੀਗੇਟ ਕਰ ਰਹੇ ਆ ਨਾਰਡ ਸਟਰੀਮ ਜੋ ਇਹ ਪਾਈਪ ਜਾਂਦੀ ਹੈਗੀ ਆ ਗੈਸ ਲੈ ਕੇ 1 ਤੇ 2 ਜਿਹੜੀ 2 ਆ ਇੱਥੇ ਕਿੱਦਾਂ ਸੈਬੋਟਾਜ ਹੋਇਆ, ਕਿਸ ਤਰ੍ਹਾਂ ਇਹ ਜੋ ਨੁਕਸਾਨ ਹੋਇਆ ਹੈਗਾ ਆ। ਤੇ ਅੱਜ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇੰਗਲੈਂਡ ਦੇ ਯੂਕੇ ਦੀ ਪ੍ਰਾਈਮ ਮਿਨਿਸਟਰ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀਆਂ ਕੁਝ ਖਬਰਾਂ ਦੇ ਵਿੱਚ ਓਕਲੈਂਡ ਤੋਂ ਜਿਹੜੀ ਮਾੜੀ ਖਬਰ ਆ ਰਹੀ ਆ, ਉੱਥੇ ਦੇ ਇੱਕ ਕੈਲੀਫੋਰਨੀਆ ਦੇ ਸਕੂਲ ਦੇ ਵਿੱਚ 6 ਜਿਹੜੇ ਅਡਲਟ ਆ ਉਹ ਗੋਲੀਬਾਰੀ ਦਾ ਜਿਹੜਾ ਉਹ ਸ਼ਿਕਾਰ ਹੋਏ ਆ। 2 ਜਿਹੜੇ ਕਹਿੰਦੇ ਵੀ ਪੀੜਤ ਆ ਜਿਹੜੇ ਗੋਲੀ ਦਾ ਸ਼ਿਕਾਰ ਹੋਏ ਆ ਉਹ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ। ਉੱਥੋਂ ਦੀ ਮੇਅਰ ਜਿਹੜੀ ਲਿਬੀ ਸ਼ਾਫ ਆ, ਓਕਲੈਂਡ ਬੇ ਏਰੀਏ ਦੇ ਵਿੱਚ ਜਿਹੜਾ ਸ਼ਹਿਰ ਆ ਉੱਥੇ ਇਹ ਘਟਨਾ ਜਿਹੜੀ ਆ ਗੋਲੀकांड ਵਾਪਰਿਆ ਹੈਗਾ। ਸੋ ਇਸ ਨੂੰ ਇੱਕ ਵਾਰੀ ਫਿਰ ਮਾਸ ਸ਼ੂਟਿੰਗ ਦੀ ਘਟਨਾ ਕਹਿ ਕੇ ਜਿਹੜਾ ਉਹ ਦੱਸਿਆ ਜਾ ਰਿਹਾ। ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜੇ ਸਕੂਲ ਆ ਉਹ ਬੱਚਿਆਂ ਦੇ ਲਈ ਸੈਂਚੁਰੀਜ਼ ਹੁੰਦੀਆਂ, ਪਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਬਾਰ-ਬਾਰ ਇਹਨਾਂ ਥਾਵਾਂ ਦੇ ਉੱਤੇ ਹੋਣੀਆਂ ਜ਼ਰੂਰ ਇਸ ਦੇ ਪ੍ਰਤੀ ਜਿਹੜਾ ਉਹ ਡਰ ਜਿਹੜਾ ਉਹ ਰਹਿੰਦਾ ਆ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਸਕੂਲ ਆ ਹਰਜੋਤ ਸਿੰਘ ਜੀ ਇਵੈਕੂਏਟ ਵੀ ਕੀਤਾ ਗਿਆ। ਸਾਰੇ ਜਿਹੜੇ ਵਿਦਿਆਰਥੀ ਉਹ ਸਕੂਲ 'ਚ ਪੜ੍ਹਨ ਵਾਲੇ ਉਹਨਾਂ ਨੂੰ ਆਪਣੇ ਮਾਪਿਆਂ ਦੇ ਨਾਲ ਵਾਪਸ ਜਿਹੜਾ ਆ ਉਹ ਮਿਲਾ ਦਿੱਤਾ ਗਿਆ ਆ। ਇਹ ਕਹਿੰਦੇ ਵੀ ਓਕਲੈਂਡ ਸਕੂਲ ਦੇ ਵਿੱਚ ਦੂਜੀ ਜਿਹੜੀ ਸ਼ੂਟਿੰਗ ਆ ਇਸ ਕਾਇੰਡ ਦੀ 1 ਮਹੀਨੇ ਦੇ ਵਿੱਚ ਇਸ ਦੇ ਵਿੱਚ ਜਿਹੜਾ ਦੱਸਿਆ ਅਗਸਤ 29 ਨੂੰ ਵੀ ਮੈਡੀਸਨ ਪਾਰਕ ਅਕੈਡਮੀ ਦੇ ਵਿੱਚ ਗੋਲੀकांड ਵਾਪਰਿਆ, ਜਿਸ ਦੇ ਵਿੱਚ ਇੱਕ 12 ਸਾਲਾਂ ਦੇ ਨੇ 13 ਸਾਲਾਂ ਦੇ ਨੂੰ ਜਿਹੜਾ ਉਹ ਸ਼ੂਟ ਕਰ ਦਿੱਤਾ ਸੀਗਾ। ਸੋ ਹੁਣ ਇਹ ਜਿਹੜੀ ਇੱਕ ਨਵੀਂ ਮੰਦਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਆ ਕੈਲੀਫੋਰਨੀਆ ਦੇ ਈਸਟ ਮਾਊਂਟ ਹਿਲਸ ਦੇ ਵਿੱਚ ਇਹ ਸਕੂਲ ਸਥਿਤ ਸੀ। ਕੈਲੀਫੋਰਨੀਆ ਨੇ ਅੱਜ ਇੱਕ ਨਵਾਂ ਲਾਅ ਜਿਹੜਾ ਹੈ ਪਾਸ ਕਰ ਦਿੱਤਾ ਹੈ ਗਵਰਨਰ ਨੇ, ਜਿਹਦੇ ਨਾਲ ਹੁਣ ਬਹੁਤ ਸਾਰੇ ਜੋ ਰੀਟੇਲ ਸੈਂਟਰਸ ਹੈਗੇ ਆ ਜਿਸ ਤਰ੍ਹਾਂ ਸੀਅਰਸ ਦੇ ਸਟੋਰ ਆ ਜਾਂ ਹੋਰ ਬੜੀਆਂ ਕੰਪਨੀਆਂ ਆ ਸ਼ਟ ਡਾਊਨ ਹੋ ਰਹੀਆਂ, ਉੱਥੇ ਅਪਾਰਟਮੈਂਟਸ ਜਾਂ ਘਰਾਂ ਨੂੰ ਬਣਾਇਆ ਜਾ ਸਕੇ। ਸੋ ਤਾਂ ਕਿ ਜਿਹੜੇ ਘਰ ਆ ਉਹ ਜਲਦੀ ਤੋਂ ਜਲਦੀ ਤੇ ਤੇਜ਼ੀ ਦੇ ਨਾਲ ਬਣਾਏ ਜਾ ਸਕਣ। ਇਸੇ ਤਰ੍ਹਾਂ ਉਹਨਾਂ ਨੇ $1 ਬਿਲੀਅਨ 30 ਦੇ ਕਰੀਬ ਸ਼ਵਲ ਰੈਡੀ ਪ੍ਰੋਜੈਕਟਸ ਜੋ ਕੈਲੀਫੋਰਨੀਆ ਹਾਊਸਿੰਗ ਐਕਸਲਰੇਟ ਦੇ ਲਈ ਦਿੱਤੇ ਗਏ ਆ, ਜੋ 2755 ਦੇ ਕਰੀਬ ਨਵੇਂ ਘਰ ਬਣਾਉਣਗੇ। ਸੋ ਪੂਰਾ ਜ਼ੋਰ ਗਵਰਨਰ ਦਾ ਹੁਣ ਲੱਗਾ ਆ ਵੀ ਜਲਦੀ ਤੋਂ ਜਲਦੀ ਹੋਰ ਘਰ ਬਣਾਏ ਜਾਣ ਤਾਂ ਕਿ ਜੋ ਸ਼ਾਰਟੇਜ ਹੈਗੀ ਆ ਉਸ ਨੂੰ ਪੂਰਾ ਕੀਤਾ ਜਾ ਸਕੇ। AV 2011 ਇਹ ਅਸੈਂਬਲੀ ਮੈਂਬਰ ਬਫੀ ਵਿਕਸ ਓਕਲੈਂਡ ਤੋਂ ਤੇ SV6 ਬਾਈ ਸੈਨੇਟਰ ਐਨਾ ਕੈਬਲਰੋ ਜੋ ਮਰਸਡ ਤੋਂ ਆ, ਇਹਨਾਂ ਨੇ ਇਹ ਬਿੱਲ ਕ੍ਰੀਏਟ ਕੀਤਾ ਸੀ। ਜੀ ਸੋ ਪਬਲਿਕ ਟ੍ਰਾਂਜ਼ਿਟ ਏਰੀਆਜ਼ ਦੇ ਨਜ਼ਦੀਕ ਤੇ ਇਹਨਾਂ ਥਾਵਾਂ ਦੇ ਉੱਤੇ ਖਾਲੀ ਪਏ ਥਾਵਾਂ ਦੇ ਉੱਤੇ ਜਿਹੜਾ ਆ ਉਹ ਚੀਜ਼ ਹੋਊਗਾ। 2755 ਨਵੇਂ ਘਰ ਇਸ ਬਿੱਲ ਦੇ ਤਹਿਤ ਬਣਨ ਦੀਆਂ ਉਮੀਦ ਆ। ਗਵਰਨਰ ਨਿਊਸਮ ਕਿਉਂਕਿ ਬਿੱਲਾਂ ਦਾ ਦੌਰ ਚੱਲ ਰਿਹਾ, 30 ਤਰੀਕ ਤੱਕ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਸਾਈਨ ਕਰਨੇ ਆ। ਸੋ ਗਵਰਨਰ ਨਿਊਸਮ ਨੇ ਇੱਕ ਹੋਰ ਨਵਾਂ ਬਿੱਲ ਅੱਜ ਉਸ ਨੂੰ ਕਾਨੂੰਨ ਜਿਹੜਾ ਉਹ ਬਣਾ ਦਿੱਤਾ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਸਕੂਲਾਂ ਨੂੰ ਇਹ ਹੁਣ ਹਦਾਇਤਾਂ ਆ ਵੀ ਉਹਨਾਂ ਨੂੰ ਅਮਰੀਕਨ ਮੇਡ ਫੂਡ ਹੀ ਪਰਚੇਜ਼ ਕਰਨਾ ਪਊਗਾ। ਸੋ ਜਿੰਨੀਆਂ ਵੀ ਪਬਲਿਕ ਇੰਸਟੀਟਿਊਸ਼ਨਸ ਆ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਅਮਰੀਕਨ ਮੇਡ ਫੂਡ ਪ੍ਰੋਡਕਟਸ ਦੇ ਲਈ ਹੀ ਜਿਹੜਾ ਉਹ ਹੋਊਗਾ। 1 ਜਨਵਰੀ 2024 ਤੋਂ ਇਹ ਲਾਗੂ ਹੋਣ ਜਾ ਰਿਹਾ ਹੈ। ਸੈਨੇਟ ਬਿੱਲ 490 ਦੇ ਤਹਿਤ ਪਬਲਿਕ ਇੰਸਟੀਟਿਊਸ਼ਨਸ ਜਿਨ੍ਹਾਂ 'ਚ ਸਕੂਲ ਵੀ ਜਿਹੜਾ ਉਹ ਆਉਂਦਾ ਆ ਉਹ ਹੁਣ ਅਮਰੀਕਨ ਮੇਡ ਫੂਡ ਜਿਹੜੇ ਉਹ ਖਰੀਦਣਗੇ ਅਨਲੈਸ 25% ਜਿਹੜੀ ਜੇ 25% ਤੋਂ ਵੱਧ ਜਿਹੜੀ ਕਾਸਟ ਆ ਉਹ ਇੰਪੋਰਟਡ ਵਨਸ ਦੀ ਜਿਹੜੀ ਉਹ ਹੁੰਦੀ ਆ। ਸੋ ਕਹਿੰਦੇ ਵੀ ਇਸ ਦੇ ਨਾਲ ਜਿਹੜੇ ਅਮਰੀਕਨ ਇੱਥੋਂ ਦੇ ਬਿਜ਼ਨਸਿਸ ਆ ਉਹਨਾਂ ਨੂੰ ਵਧਾਵਾ ਮਿਲੂਗਾ, ਖਾਸ ਕਰਕੇ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਤੇ ਐਗਰੀਕਲਚਰ ਵਰਕਰਸ ਦਾ ਵੀ ਇਸ ਦੇ ਵਿੱਚ ਬੈਨੀਫਿਟ ਜਿਹੜਾ ਉਹ ਹੋਊਗਾ ਤੇ ਅਮਰੀਕਨ ਮੇਡ ਜਿਹੜਾ ਫੂਡ ਆ ਉਹੀ ਲੋਕਾਂ ਤੱਕ ਜਾਊਗਾ। ਸੋ ਬਿੱਲ ਦੇ ਆਥਰ ਸੈਨੇਟਰ ਐਨਾ
ਕੈਬਲੈਰੋ ਜਿਹੜੇ ਕਿ ਸਲੀਨਸ ਵੈਲੀ ਤੋਂ ਨੇ ਤੇ ਸੈਨ ਮਕੀਨ ਵੈਲੀ ਦੇ ਵਿੱਚ, ਉਹਨਾਂ ਨੇ ਕਿਹਾ ਸੀਗਾ ਵੀ 611 ਮਿਲੀਅਨ ਜਿਹੜੇ ਸਕੂਲ ਡਿਸਟ੍ਰਿਕਟਸ ਨੂੰ ਇਸ ਨੂੰ ਕਵਰ ਕਰਨ ਦੇ ਲਈ ਐਕਸਟਰਾ ਕਾਸਟ ਦੇ ਵਿੱਚ ਦਿੱਤੇ ਜਾਣਗੇ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ ਵੀ ਕਿਸ ਤਰ੍ਹਾਂ ਜੋ ਫਾਰਮ ਵਰਕਰਸ ਹੈਗੇ ਆ ਉਹ ਡਲੀਨੋ ਤੋਂ ਤੁਰ ਕੇ 335 ਮੀਲ ਸੈਕਰਾਮੈਂਟੋ ਜਿਹੜਾ ਹੈਗਾ ਆ ਕੈਪੀਟਲ ਹਿੱਲ ਉੱਥੇ ਪਹੁੰਚੇ ਸੀ ਤੇ ਹੁਣ ਪਿਛਲੇ ਕਈ ਦਿਨਾਂ ਤੋਂ ਉੱਥੇ ਬੈਠੇ ਸੀ ਵੀ ਕਿਸ ਟਾਈਮ ਦੇ ਉੱਤੇ ਗਵਰਨਰ ਇਸ ਬਿੱਲ ਦੇ ਉੱਤੇ ਸਾਈਨ ਕਰੇ ਜਿਹਦੇ ਨਾਲ ਉਹਨਾਂ ਦੇ ਯੂਨੀਅਨ ਰਾਈਟਸ ਤੇ ਹੋਰ ਹੈਲਥ ਹੈਲਥ ਇੰਸ਼ੋਰੈਂਸ ਨਾਲ ਹੋਰ ਉਹਨਾਂ ਦੇ ਜਿਹੜੇ ਰਾਈਟਸ ਆ ਵੱਧ ਹੋ ਸਕਣ। ਸੋ ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਤੇ ਯੂਨਾਈਟਿਡ ਫਾਰਮ ਵਰਕਰਸ ਯੂਨੀਅਨ ਤੇ ਕੈਲੀਫੋਰਨੀਆ ਲੇਬਰ ਫੈਡਰੇਸ਼ਨ ਦੇ ਨਾਲ ਰਲ ਕੇ ਉਹ ਬਿੱਲ ਨੂੰ ਸਾਈਨ ਕਰ ਦਿੱਤਾ ਹੈਗਾ ਆ। ਸੋ AV 2183 ਇਹ ਅਸੈਂਬਲੀ ਮੈਂਬਰ ਮਾਰਕ ਸਟੋਨ ਡੀ ਮੌਂਟਰੇਵੇ ਤੋਂ ਲੈ ਕੇ ਆਏ ਸੀ। ਉਹਨਾਂ ਨੇ ਇਹ ਕਿਹਾ ਵੀ ਇਹਦੇ ਮੁਤਾਬਕ ਫਾਰਮ ਵਰਕਰਸ ਹੁਣ ਯੂਨੀਅਨ ਇਲੈਕਸ਼ਨ ਦੇ ਵਿੱਚ ਵੋਟ ਪਾ ਸਕਦੇ ਆ, ਮੇਲ ਇਨ ਬੈਲਟ ਦੇ ਰਾਹੀਂ ਵੀ ਵੋਟ ਪਾ ਸਕਦੇ ਹੈਗੇ ਆ। ਇਸ ਤੋਂ ਬਿਨਾਂ ਹੋਰ ਵੀ ਇਹਨਾਂ ਨੂੰ ਜਿਹੜੇ ਕਾਫੀ ਹੱਕ ਮਿਲਣਗੇ। ਜੀ ਬਿਲਕੁਲ। ਸੋ ਇਹ ਲੰਮਾ ਚੌੜਾ ਜਿਹੜਾ ਵਕਤ ਆ ਜਿਹੜਾ ਹਰਜੋਤ ਸਿੰਘ ਯੂਨਾਈਟਿਡ ਫਾਰਮ ਵਰਕਰਸ ਨੇ ਜਿਹੜਾ ਉਹ ਲਗਾਇਆ ਸੀਗਾ, 350 ਮੀਲ ਪੈਦਲ 100 ਡਿਗਰੀ ਤੋਂ ਵੱਧ ਦੇ ਤਾਪਮਾਨ ਦੇ ਵਿੱਚ ਸੜਕਾਂ ਦੇ ਉੱਤੇ ਤੈਅ ਕਰਦੇ ਹੋਏ ਸੈਕਰਾਮੈਂਟੋ 'ਚ ਪਹੁੰਚੇ ਸੀ। ਜਦ ਉਸ ਦਿਨ ਗਵਰਨਰ ਨਿਊਸਮ ਨੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਸੀ ਤੇ ਫਿਰ ਉਸ ਤੋਂ ਬਾਅਦ ਬਾਹਰ ਤੰਬੂ ਲਾ ਕੇ ਬੈਠ ਗਏ। ਪੂਰੀ ਜਦੋਜਹਿਦ ਦੇ ਨਾਲ ਜਿਹੜਾ ਉਹ ਕੰਮ ਚੱਲਦਾ ਰਿਹਾ। ਅੱਜ ਉਹਨਾਂ ਦੀ 24 ਆਵਰ ਵਿਜਿਲ ਸੀ ਤੇ ਉਸੇ ਦੌਰਾਨ ਹੀ ਉਹਨਾਂ ਦੇ ਕੈਂਪ ਦੇ ਵਿੱਚ ਗਵਰਨਰ ਨਿਊਸਮ ਪਹੁੰਚ ਗਏ ਤੇ ਉਹਨਾਂ ਦੇ ਕੈਂਪ ਦੇ ਵਿੱਚ ਹੀ ਜਾ ਕੇ ਉਹਨਾਂ ਦੇ ਤੰਬੂ ਦੇ ਵਿੱਚ ਜਾ ਕੇ ਹੀ ਸੈਨੇਟ ਬਿੱਲ 2183 ਨੂੰ ਗਵਰਨਰ ਨਿਊਸਮ ਨੇ ਜਿਹੜਾ ਉਹ ਸਾਈਨ ਕਰ ਦਿੱਤਾ। ਇਸ ਬਿੱਲ ਦੇ ਸਮਰਥਨ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਵੀ ਉਹਨਾਂ ਨੇ ਵੀ ਬਿਆਨ ਜਿਹੜਾ ਉਹ ਦੇ ਦਿੱਤਾ ਸੀਗਾ। ਇਵੈਂਚੁਅਲੀ ਲੋਕਾਂ ਦੀਆਂ ਕਹਿ ਲਓ ਦਬਾਅ ਦੇ ਹੇਠ ਨਿਊਸਮ ਹੋਣਾ ਨੂੰ ਜਿਹੜਾ ਉਹ ਝੁਕਣਾ ਪਿਆ ਆ। ਇਸੇ ਦੌਰਾਨ ਗਵਰਨਰ ਨਿਊਸਮ ਨੇ 2 ਹੋਰ ਬਿੱਲ ਜਿਹੜੇ ਸਾਈਨ ਕੀਤੇ ਜਿਸ ਦੇ ਨਾਲ ਬੈਲਟ ਡ੍ਰੌਪ ਆਫ ਲੋਕੇਸ਼ਨਸ ਆ ਉਹਨਾਂ ਵਿੱਚ ਜਿਹੜਾ ਉਹ ਵਾਧਾ ਹੋਵੇਗਾ ਤੇ ਇਲੈਕਸ਼ਨ ਅਫੀਸ਼ੀਅਲਸ ਆ ਉਹਨਾਂ ਨੂੰ ਹਰਾਸਮੈਂਟ ਕਰਨ ਵਾਲੇ ਲੋਕਾਂ ਦੇ ਉੱਤੇ ਵੀ ਜੁਰਮਾਨੇ ਜਿਹੜੇ ਆ ਉਹ ਹੋ ਸਕਦੇ ਨੇ। ਕਹਿੰਦੇ ਵੀ ਇਹਨਾਂ ਲੋਕਾਂ ਦੀ ਜਿਹੜੀ ਹਰਾਸਮੈਂਟ ਆ ਉਸ ਨੂੰ ਰੋਕਣ ਦੇ ਲਈ ਇਹ ਸਾਰਾ ਕੁਝ ਹੋਊਗਾ। ਸੋ ਉਹਨਾਂ ਨੇ ਕਿਹਾ ਟਵੀਟ ਕਰਕੇ, ਜਿਹੜਾ ਗਵਰਨਰ ਨਿਊਸਮ ਨੇ ਕਿਹਾ ਵੀ ਵੋਟਿੰਗ ਕਰਨੀ ਈਜ਼ੀ ਤੇ ਸੁਰੱਖਿਅਤ ਕਰਨੀ ਇਹ ਜਿਹੜੇ ਆ ਉਹ ਸਾਡੇ ਮੁੱਢਲੇ ਫਰਜ਼ ਆ। ਸੋ ਇਸ ਕਰਕੇ ਉਹਨਾਂ ਨੇ ਇਹ ਕੀਤਾ ਹੈ। ਕਹਿੰਦੇ ਵੀ ਖਾਸ ਕਰਕੇ ਵਿਦਿਆਰਥੀਆਂ ਨੂੰ ਇਹਨਾਂ ਸਮਿਆਂ ਦੇ ਵਿੱਚ ਵੋਟਾਂ ਪਾਉਣ ਦੇ ਲਈ ਜਿਹੜਾ ਆ ਉਹ ਫਾਇਦਾ ਹੋਊਗਾ। AB 2850 ਬਿੱਲ ਜਿਹੜਾ ਅਸੈਂਬਲੀ ਮੈਂਬਰ ਬਰਮਨ ਦੇ ਦੁਆਰਾ ਲਿਆਂਦਾ ਗਿਆ ਸੀਗਾ ਉਸ ਨੂੰ ਗਵਰਨਰ ਨਿਊਸਮ ਨੇ ਜਿਹੜਾ ਉਹ ਸਾਈਨ ਕੀਤਾ ਆ। CSU ਤੇ UC ਕੈਂਪਸਿਸ ਦੇ ਉੱਤੇ ਜਿਹੜੇ ਬੈਲਟ ਬਾਕਸਿਸ ਆ, ਡ੍ਰੌਪ ਆਫ ਬਾਕਸਿਸ ਆ, ਉਹਨਾਂ ਨੂੰ ਵਧਾਇਆ ਜਾਵੇਗਾ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਹੋਰ ਬਿੱਲ ਪਾਸ ਕੀਤਾ ਆ ਜਿਹਦੇ ਮੁਤਾਬਕ ਹੁਣ ਤੁਹਾਨੂੰ ਆਪਣਾ ਜੋ ਲੋਨ ਹੈਗਾ ਆ ਉਸ ਨੂੰ ਚੇਂਜ ਕਰਨ ਦੇ ਲਈ, ਰਿਪਲੇਸ ਕਰਨ ਦੇ ਲਈ ਇਹ ਸਸਤਾ ਹੋਵੇਗਾ। ਗਵਰਨਮੈਂਟ ਸਪੋਰਟ ਕਰੇਗੀ। ਕੈਲੀਫੋਰਨੀਆ ਕੋਸ਼ਿਸ਼ ਕਰ ਰਿਹਾ ਵੀ ਪਾਣੀ ਨੂੰ ਬਚਾਇਆ ਜਾ ਸਕੇ। ਕਹਿੰਦੇ ਵੀ ਜੋ ਹਾਲ ਇਸ ਹਿਸਾਬ ਨਾਲ ਚੱਲ ਰਹੇ ਆ ਪਿਛਲੇ 4 ਸਾਲਾਂ ਤੋਂ ਲਗਾਤਾਰ ਡਰਾਊਟ ਆ, ਆਉਣ ਵਾਲੇ 2040 ਤਾਈਂ ਕੈਲੀਫੋਰਨੀਆ ਸਟੇਟ 10% ਆਪਣਾ ਪਾਣੀ ਆ ਉਹ ਲੂਜ਼ ਕਰ ਜਾਊਗੀ। ਸੋ ਇਹ ਸਾਰੇ ਕੁਝ ਨੂੰ ਦੇਖਦੇ ਹੋਏ ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਜੈਸੀ ਗੈਬਰੀਅਲ ਨੇ ਜੋ ਬਿੱਲ 2142 ਲਿਆਂਦਾ ਸੀ ਉਹਦੇ ਨਾਲ ਜੋ ਰੀਵੇਟ ਮਿਲੂਗੀ ਲੋਕਾਂ ਨੂੰ ਆਪਣੀ ਲੈਂਡਸਕੇਪਿੰਗ ਚੇਂਜ ਕਰਨ ਦੇ ਲਈ, ਉਹਦੇ ਉੱਤੇ ਗਵਰਨਰ ਨੇ ਸਾਈਨ ਕਰ ਦਿੱਤੇ ਹੈਗੇ। ਇੱਕ ਹੋਰ ਹਰਜੋਤ ਸਿੰਘ ਦੀ ਮਾੜੀ ਖਬਰ ਸ਼ੂਟਿੰਗ ਦੀ ਆ ਰਹੀ ਆ। ਆਰਕਨਸਾ ਦੇ ਹਸਪਤਾਲ ਤੋਂ ਇਹ ਖਬਰ ਆ ਰਹੀ ਹੈ ਜਿਸ ਤੇ ਸ਼ੂਟਿੰਗ ਦੌਰਾਨ ਇੱਕ ਜਾਣੇ ਦੀ ਮੌਤ ਹੋਈ ਹੈ ਤੇ ਇੱਕ ਨੂੰ ਪੁਲਿਸ ਨੇ ਹੁਣ ਹਿਰਾਸਤ ਦੇ ਵਿੱਚ ਲੈ ਲਿਆ ਆ। ਸ਼ਰਵੁੱਡ ਦੀ ਪੁਲਿਸ ਨੇ ਜਿਹੜਾ ਉਹ ਦੱਸਿਆ ਵੀ ਆਈਸੋਲੇਟਿਡ ਇਵੈਂਟ ਸੀਗਾ ਇਹ ਜਿਹੜਾ ਪਬਲਿਕ ਫੈਸਿਲਿਟੀ ਦੇ ਵਿੱਚ ਇੱਥੇ ਵਾਪਰਿਆ ਆ। ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਸੇਂਟ ਵਿੰਸੈਂਟ ਨਾਰਥ ਹਸਪਤਾਲ ਦੇ ਵਿੱਚ ਤਕਰੀਬਨ ਸਵੇਰੇ 10 ਵਜੇ ਕਾਲ ਆਈ ਸੀ ਵੀ ਇੱਥੇ ਪੋਸੀਬਲ ਐਕਟਿਵ ਸ਼ੂਟਰ ਜਿਹੜਾ ਆ ਉਹ ਹੋ ਸਕਦਾ ਹੈ। ਉਸ ਤੋਂ ਬਾਅਦ 'ਚ ਹਸਪਤਾਲ ਨੂੰ ਲੋਕਡਾਊਨ ਦੇ ਉੱਤੇ ਰੱਖ ਦਿੱਤਾ ਗਿਆ ਸੀਗਾ। ਅਫਸਰਾਂ ਨੇ ਇੱਕ ਪੀੜਤ ਆ ਉਸ ਨੂੰ ਲੋਕੇਟ ਕੀਤਾ ਜਿਸ ਨੂੰ ਗੋਲੀ ਲੱਗੀ ਸੀ ਤੇ ਜਿਸ ਦੀ ਉਸ ਤੋਂ ਬਾਅਦ 'ਚ ਮੌਤ ਹੋਈ ਆ। ਸਸਪੈਕਟ ਰੇਮੰਡ ਐਲਨ ਲਵਟ 24 ਸਾਲਾਂ ਦਾ ਲਿਟਲ ਰੌਕ ਦਾ ਜਿਹੜਾ ਉਹ ਰਹਿਣ ਵਾਲਾ ਆ ਉਸ ਨੂੰ ਕਹਿੰਦੇ ਕਸਟਡੀ ਦੇ ਵਿੱਚ ਲੈ ਲਿਆ ਸੀਗਾ।
ਇਹ ਲੇਟਨ ਡੋਲੇਨ ਵਾਈਟਫੀਲਡ 21 ਸਾਲਾਂ ਦਾ ਨਾਰਥ ਲਿਟਲ ਰੌਕ ਦਾ ਉਹ ਇੱਕ ਪੇਸ਼ੈਂਟ ਨੂੰ ਵਿਜ਼ਿਟ ਕਰਨ ਦੇ ਲਈ ਆਇਆ ਸੀ, ਉਸ ਦੀ ਉੱਥੇ ਮੌਤ ਹੋਈ ਆ। ਅੱਜ ਸਵੇਰੇ 10:02 ਤੇ ਸੈਨ-ਹੋਜ਼ੇ ਦੇ ਵਿੱਚ, ਜਿੱਥੇ ਆਪਣਾ ਪੰਜਾਬੀ ਰੇਡੀਓ USA ਦਾ ਸਟੂਡੀਓ ਆ, ਇਸ ਦੇ ਆਸ-ਪਾਸ ਦੇ ਏਰੀਏ 'ਚ 3.4 ਮੈਗਨੀਚਿਊਡ ਦਾ ਭੂਚਾਲ ਆਇਆ ਹੈਗਾ, ਜੋ ਕਿ ਕਹਿੰਦੇ 4.5 ਮੀਲ ਆਲਮ ਰੌਕ ਦੇ ਨੀਅਰ ਜਿਹੜੀ ਉਹਦੀ ਡੈਪਥ ਸੀਗੀ, ਤੇ ਇਸੇ ਤਰ੍ਹਾਂ 16.5 ਮੀਲ ਨਾਰਥ ਈਸਟ ਆਫ ਮਿਲਪੀਟਸ ਤੇ 19 ਮਾਈਲਸ ਨਾਰਥ ਈਸਟ ਆਫ ਸੈਨ-ਹੋਜ਼ੇ। ਤੇ ਇਹਦੇ ਨਾਲ ਕੁਛ ਪਾਰਟਸ ਜੋ ਸ਼ੇਕ ਹੋਏ ਹੈਗੇ ਆ, ਲੋਕਾਂ ਨੇ ਪੂਰੀ ਤਰ੍ਹਾਂ ਫੀਲ ਕੀਤਾ, ਪਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀਗਾ ਵੀ ਕਿਸ ਤਰੀਕੇ ਨਾਲ ਐਂਬਰ ਅਲਰਟ ਜਿਸ ਕੁੜੀ ਦੇ ਲਈ ਜਾਰੀ ਕੀਤਾ ਸੀਗਾ, ਉਹੀ ਜਿਹੜਾ ਵਿਚਾਰੀ ਪੁਲਿਸ ਦੀ ਗੋਲੀਆਂ ਦਾ ਸ਼ਿਕਾਰ ਹੋ ਗਈ ਸੀਗੀ। ਪੁਲਿਸ ਨੇ ਇਹ ਦਾਅਵਾ ਕੀਤਾ ਸੀਗਾ ਵੀ ਉਹਨਾਂ ਦੇ ਵੱਲ ਇਸ ਦੇ ਦੁਆਰਾ ਗੋਲੀਆਂ ਸ਼ਾਇਦ ਚਲਾਈਆਂ ਗਈਆਂ। ਵਿੱਚ ਇਹ ਵੀ ਜਿਹੜੀ ਇੱਕ ਗੱਲ ਚੱਲੀ ਆ, ਪਰ ਬਾਅਦ ਦੇ ਵਿੱਚ ਇੱਕ ਹੀ ਫਾਇਰ ਆਰਮ ਬਰਾਮਦ ਹੋਇਆ, ਜਿਹੜਾ ਕਿ ਇਸ ਦੇ ਪਿਓ ਨੇ ਜਿਹੜਾ ਉਸਦੇ ਕੋਲ ਸੀਗਾ। ਇਸ ਤੋਂ ਪਹਿਲਾਂ ਉਸਦੇ ਪਿਓ ਨੇ, ਇਸ ਕੁੜੀ ਦੇ ਪਿਓ ਨੇ ਆਪਣੀ ਘਰਵਾਲੀ ਤੇ ਇਹਦੀ ਮਾਂ ਨੂੰ ਜਿਹੜਾ ਉਹ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਸ ਤੋਂ ਬਾਅਦ 'ਚ ਇਸਨੂੰ ਅਗਵਾਹ ਕਰਕੇ ਭੱਜਿਆ ਹੋਇਆ ਸੀਗਾ। ਸੋ 15 ਸਾਲਾਂ ਦੀ ਇਹ ਕੁੜੀ ਇਹ ਸ਼ੂਟ ਆਊਟ ਦੇ ਵਿੱਚ ਮਾਰੀ ਗਈ ਆ। ਕੈਲੀਫੋਰਨੀਆ ਦੇ ਹਾਈ ਡੈਜ਼ਰਟ ਇਲਾਕੇ ਆ ਉਸ ਦੇ ਵਿੱਚ, ਤੇ ਹੁਣ ਕਈ ਨਵੇਂ ਜਿਹੜੇ ਸਵਾਲ ਆ ਉਹ ਉੱਠ ਰਹੇ ਨੇ, ਤੇ ਲੋਕ ਮੰਗ ਕਰ ਰਹੇ ਆ ਵੀ ਤੁਰੰਤ ਪੁਲਿਸ ਦੇ ਜਿਹੜੇ ਬੋਡੀ ਕੈਮ ਦੀ ਵੀਡੀਓ ਆ ਉਸ ਨੂੰ ਜਾਰੀ ਕੀਤਾ ਜਾਵੇ, ਤਾਂ ਜੋ ਇਹ ਪਤਾ ਲੱਗ ਸਕੇ ਵੀ ਇਹ ਪੂਰੀ ਵਾਰਦਾਤ ਦੇ ਵਿੱਚ ਕੀ ਬਣਿਆ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਡਰੇਅਰਜ਼ ਆਈਸਕ੍ਰੀਮ ਕੰਪਨੀ ਨੇ ਬੇਕਰਸਫੀਲਡ ਦੀ ਮੇਅਰ ਕੈਰਨ ਗੋ ਨੂੰ ਇੱਕ ਚਿੱਠੀ ਲਿਖ ਕੇ ਦੱਸਿਆ ਆ ਵੀ ਉਹ 900 ਦੇ ਕਰੀਬ ਆਪਣੇ ਵਰਕਰਜ਼ ਲੇ ਆਫ ਕਰਨ ਜਾ ਰਹੇ ਆ ਨਵੰਬਰ 23 ਨੂੰ। ਉਸ ਤੋਂ ਬਾਅਦ ਉਹਨਾਂ ਦਾ ਆਪਰੇਸ਼ਨ ਦਸੰਬਰ 2 ਨੂੰ ਸ਼ੁਰੂ ਹੋਊਗਾ, ਤੇ ਉਸ ਤੋਂ ਬਾਅਦ ਵੀ ਉਹ ਲੇ ਆਫ ਕਰਨਗੇ। ਫਿਰ ਉਹਨਾਂ ਦਾ ਜਨਵਰੀ 2023 ਨੂੰ ਨਵਾਂ ਆਪਰੇਸ਼ਨ ਸ਼ੁਰੂ ਹੋਊਗਾ। ਕਹਿੰਦੇ ਪਿਛਲੇ 2 ਸਾਲਾਂ ਦੇ ਵਿੱਚ ਅਸੀਂ ਬਹੁਤ ਸਾਰਾ ਪੈਸਾ ਆ ਉਹ ਪ੍ਰੋਡਕਸ਼ਨ ਦੇ ਉੱਤੇ, ਨਵੀਆਂ ਮਸ਼ੀਨਸ ਦੇ ਉੱਤੇ, ਕੰਪਿਊਟਰ ਸਿਸਟਮ ਦੇ ਉੱਤੇ ਲਾਇਆ ਆ, ਤਾਂ ਕਿ ਜੋ ਲੇਬਰ ਆ ਉਸ ਨੂੰ ਘਟਾਇਆ ਜਾ ਸਕੇ। ਸਾਡੇ ਜਿਹੜੇ ਇਸ ਟਾਈਮ ਦੇਖਣ ਵਾਲੇ ਫੇਸਬੁੱਕ ਤੋਂ ਮਨਵੀਰ ਸਿੰਘ, ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਆ I-40 ਦਾ ਕੁਛ ਹਿੱਸਾ ਇਸ ਮੌਕੇ ਬੰਦ ਪਿਆ ਆ। ਕਹਿੰਦੇ ਵੀ ਮੋਹਾਵੇ ਤੋਂ 120 ਮੀਲ ਤਕਰੀਬਨ ਦੂਰ I-40, ਉੱਥੇ ਇੱਕ ਟਰੱਕ ਨੂੰ ਅੱਗ ਲੱਗਣ ਦੇ ਕਰਕੇ ਈਸਟ ਵਾਲਾ I-40 ਈਸਟ ਵਾਲੇ ਪਾਸੇ ਉਸ ਨੂੰ ਰੋਡ ਨੂੰ ਜਿਹੜਾ ਇਸ ਟਾਈਮ ਬਲੌਕ ਕੀਤਾ ਆ। ਸੋ ਜਿਹੜਾ ਵੀ ਕੋਈ ਉੱਧਰਲੇ ਪਾਸੋਂ ਦੀ ਲੰਘ ਰਿਹਾ ਆ, ਕਿਰਪਾ ਕਰਕੇ ਜਿਹੜਾ ਮੋਹਾਵੇ ਡੈਜ਼ਰਟ ਦੇ ਲਾਗੋਂ ਜਿਹੜਾ ਜਿਸਨੇ ਲੰਘਣਾ ਹੈ I-40 ਦੇ ਵਿੱਚ, ਤੇ ਉਹ ਭਾਈ ਧਿਆਨ ਜਿਹੜਾ ਉਹ ਦੇਵੇ। ਸੋ ਮੋਹਾਵੇ ਤੋਂ 120 ਮੀਲ ਦੂਰ ਆ ਆਲਦੋ, ਪਰ ਉੱਥੇ ਟਰੱਕ ਨੂੰ ਅੱਗ ਲੱਗਣ ਕਰਕੇ I-40 ਇਸ ਟਾਈਮ ਈਸਟ ਵਾਲਾ ਪਾਸਾ ਉਹ ਬੰਦ ਪਿਆ ਆ। ਅਗਲੀ ਜਿਹੜੀ ਖਬਰ ਕਰਦੇ ਜਾਈਏ, US ਦੇ ਨੇ ਜਿਹੜੇ F-15 ਜੈਟ ਆ ਉਸ ਨੂੰ ਸਕ੍ਰੈਂਬਲ ਕਰਨਾ ਪਿਆ ਅਚਨਚੇਤੇ, ਜਦ ਇੱਕ ਇਰਾਨੀਅਨ ਡਰੋਨ ਜਿਹੜਾ ਕਿ ਖਤਰਾ ਸ਼ਾਇਦ ਬਣ ਰਿਹਾ ਸੀ US ਫੋਰਸਿਸ ਦੇ ਲਈ ਇਰਾਕ ਦੇ ਵਿੱਚ, ਉਸ ਨੂੰ ਸਿੱਟਿਆ ਹੈਗਾ ਆ। ਸੋ ਇਰਾਨੀ ਜਿਹੜਾ ਡਰੋਨ ਆ ਉਹ ਕਹਿੰਦੇ ਜਿਹੜੀ ਅਪ੍ਰੈਲ ਦੇ ਵਿੱਚ US ਦੀਆਂ ਫੋਰਸਿਸ ਆ ਉਸ ਦੇ ਵੱਲ ਨੂੰ ਵੱਧਦਾ ਆ ਰਿਹਾ ਸੀਗਾ। ਉਸੇ ਦੌਰਾਨ ਤੁਰੰਤ US ਦੇ ਜਿਹੜੇ ਫੋਰਸਿਸ ਆ ਉਹਨਾਂ ਦੇ ਦੁਆਰਾ F-15 ਨੂੰ ਸਕ੍ਰੈਂਬਲ ਕੀਤਾ ਗਿਆ, ਉਡਾਨ ਉਹਨਾਂ ਦੀ ਭਰਾਈ ਗਈ, ਤੇ ਇਸ ਡਰੋਨ ਨੂੰ ਹਵਾ ਦੇ ਵਿੱਚ ਹੀ ਜਿਹੜਾ ਉਹ ਸੁੱਟ ਦਿੱਤਾ। ਅਧਿਕਾਰੀਆਂ ਨੇ ਕਿਹਾ ਵੀ ਇਹ ਇੱਕ ਸਿਗਨੀਫੀਕੈਂਟ ਇਨਸੀਡੈਂਟ ਜਿਹੜਾ ਉਹ ਹੈਗਾ ਆ। US ਫੋਰਸਿਸ ਦੇ ਦੁਆਰਾ ਇਹ ਜੈਟ ਨੂੰ ਜਦੋਂ ਉਦੋਂ ਲਾਂਚ ਕੀਤਾ ਗਿਆ, ਕਹਿੰਦੇ ਵੀ ਜਿਹੜੇ ਦਰਜਨਾਂ ਹੀ ਇਰਾਨੀਅਨ ਸ਼ਾਰਟ ਰੇਂਜ ਬੈਲਿਸਟਿਕ ਮਿਜ਼ਾਈਲਸ ਕਹਿੰਦੇ ਆ ਵੀ ਉਹਨਾਂ ਦੀ ਟਰੈਕਿੰਗ ਕਰਨ ਵਾਲੇ ਜਿਹੜੇ ਆ ਉਹ ਕੁਰਦਿਸ਼ ਪੋਜੀਸ਼ਨਸ ਦੇ ਵੱਲ ਨੂੰ ਵੱਧ ਰਹੇ ਸੀਗੇ। ਸੋ ਕਹਿੰਦੇ ਵੀ ਇਹ ਇਨੀਸ਼ੀਅਲ ਅਸੈਸਮੈਂਟ ਜਿਹੜੀ ਉਹ ਇਹੀ ਆ ਵੀ ਇਹ ਜਿਹੜੇ ਲਾਂਚੇਸ ਆ ਇਰਾਨ ਦੇ ਵਿੱਚੋਂ ਓਰੀਜਿਨੇਟ ਹੋਏ ਹੋ ਸਕਦੇ ਆ। ਸੋ ਇਹ ਜਿਹੜਾ ਡਰੋਨ ਆ ਇਸ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰਨਾ ਪਿਆ। ਜੀ, ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨ ਇੰਡਸਟਰੀਅਲ ਕਾਫੀ ਉੱਪਰ ਗਿਆ, 550 ਪੁਆਇੰਟ ਦੇ ਲਾਗੇ ਛਾਗੇ ਉੱਪਰ ਗਿਆ ਹੈ। ਜੀ, ਅੱਜ ਗਿਆ ਹੈ ਕਈ ਦਿਨਾਂ ਬਾਅਦ ਜਿਹੜਾ ਇਹ ਸਟਾਕ ਮਾਰਕੀਟ ਇੱਥੇ ਜਿਹੜੀ ਉਹ ਆਈ ਆ, ਆਲਦੋ ਲਾਸ ਜਿਹੜਾ ਪਿਛਲੇ ਕਈ ਹਫ਼ਤਿਆਂ ਤੋਂ ਜਿਹੜਾ ਉਹ ਚੱਲ ਰਿਹਾ ਸੀ। ਅੱਜ 548 ਪੁਆਇੰਟ ਵੱਧ ਕੇ 29,600
84 ਤੇ ਬੰਦ ਹੋਇਆ ਡਾਓ ਜੋਨ। S&P 71 ਪੁਆਇੰਟ ਵੱਧ ਕੇ 3719। ਨੈਸਡੈਕ 222 ਪੁਆਇੰਟ ਵੱਧ ਕੇ 11,052 ਤੇ। ਸੋਨੇ ਦਾ ਭਾਅ ਜਿਹੜਾ $1662 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ। 10 ਈਅਰ ਯੀਲਡ ਜਿਹੜੇ ਆ ਉਹ ਇਸ ਟਾਈਮ ਜੇ ਦੇਖਿਆ ਜਾਵੇ ਤਾਂ ਕਾਫੀ ਹਾਈ ਪਹਿਲਾਂ ਚਲੇ ਗਈ ਸੀ, ਅੱਜ ਥੋੜੀ ਜਿਹੀ ਉਹ ਲੁੜਕੀ ਆ 3.74% ਤੇ ਰਹੀ ਹੈ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 19,444, ਇਥੀਰੀਅਮ 1,300 ਤੇ 34 US ਡਾਲਰ ਦੇ ਬਰਾਬਰ ਚੱਲ ਰਿਹਾ ਆ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 43 ਪੈਸੇ ਆ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਤੇ ਇੱਕ US ਡਾਲਰ ਦੇ ਬਰਾਬਰ 0.93 ਪਾਉਂਡ ਤੇ ਸਟਰਲਿੰਗ ਰਹੇ ਆ। ਜੀ, ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ ਮੇਰੇ ਰਾਜਕਰਮਜੀਤ ਸਿੰਘ ਵੱਲੋਂ। ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਰਾਜਕਰਮਜੀਤ ਸਿੰਘ ਜੀ ਦੱਸੀ ਜਾਈਏ, ਅੱਜ ਲਾਈਵ ਪ੍ਰੋਗਰਾਮ ਆ ਰਿਹਾ ਹੈ 10:30 ਵਜੇ ਦੇ ਕਰੀਬ ਅੱਜ ਰਾਤ ਨੂੰ ਸ਼ੁਰੂ ਹੋ ਜਾਣਾ ਹੈ। ਤੇ ਸੰਤਾਂ ਦੇ ਸੰਤ ਜਰਨੈਲ ਸਿੰਘ ਖਾਲਸਾ ਸ਼ਹੀਦ ਉਹਨਾਂ ਦੇ ਪਿੰਡ ਤੋਂ ਜੋ ਦੀਪ ਸਿੱਧੂ ਉਹਨਾਂ ਦੀ ਜਥੇਬੰਦੀ ਆ ਵਾਰਿਸ ਪੰਜਾਬ ਦੇ, ਉਹਨਾਂ ਦਾ ਜੋ ਪ੍ਰੋਗਰਾਮ ਆ ਉਹ ਸਾਰਾ ਲਾਈਵ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਚੈਨਲ ਤੇ ਤੁਸੀਂ ਲਾਈਵ ਦੇਖ ਸਕਦੇ ਆ। ਉੱਥੇ ਜਿੱਦਾਂ ਕੱਲ ਸਵੇਰ ਨੂੰ ਸ਼ੁਰੂ ਹੋਣਾ ਆ ਤੇ ਜਿੱਦਾਂ ਕਿਉਂਕਿ ਡੇਟ ਦਾ ਡਿਫਰੈਂਸ ਆ, ਟਾਈਮ ਦਾ ਡਿਫਰੈਂਸ ਆ, ਸਾਡੇ ਰਾਤ ਦੇ 10:30 ਵਜਣੇ ਆ। ਤੇ ਜਿਸ ਤਰ੍ਹਾਂ ਆਪਾਂ ਕੇਸਗੜ੍ਹ ਸਾਹਿਬ ਤੋਂ ਸਾਰਾ ਪ੍ਰੋਗਰਾਮ ਤੁਹਾਨੂੰ ਦਿਖਾ ਲਿਆ ਸੀ, ਸਰੋਤਿਆਂ ਨੇ ਬਹੁਤ ਪਸੰਦ ਕੀਤਾ ਤੇ ਸੇਮ ਪ੍ਰੋਗਰਾਮ ਜਿਹੜਾ ਆ ਹੁਣ ਉਹ ਅੱਜ ਰਾਤ ਨੂੰ ਜੋ ਰੂਡੇ ਪਿੰਡ ਤੋਂ ਹੋਊਗਾ ਉਹ ਤੁਹਾਨੂੰ ਦਿਖਾ ਲਿਆ ਜਾਊਗਾ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪ ਵੀ ਤੇ ਪੰਜਾਬੀ ਰੇਡੀਓ USA ਦੇ ਹੋਰ ਵੀ ਜਿੰਨੇ ਤੁਹਾਡੇ ਦੋਸਤ ਮਿੱਤਰ ਹੈਗੇ ਆ ਸਰੋਤੇ, ਉਹਨਾਂ ਨੂੰ ਵੀ ਜ਼ਰੂਰ ਦੱਸੋ ਤਾਂ ਕਿ ਵੱਧ ਤੋਂ ਵੱਧ ਆਪਣੇ ਭੈਣ ਭਰਾ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਉਹ ਘਰਾਂ 'ਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖ ਸਕਣ। ਜੀ ਬਿਲਕੁਲ। ਸੋ 10:30 ਵਜੇ ਅੱਜ ਹੁਣ ਤੋਂ ਤੁਸੀਂ ਕਹਿ ਲਓ ਵੀ 4-4.5 ਘੰਟੇ ਬਾਅਦ ਉਹ ਪ੍ਰੋਗਰਾਮ ਜਿਹੜਾ ਆ ਉਹ ਤੁਸੀਂ ਲਾਈਵ ਪੰਜਾਬੀ ਰੇਡੀਓ USA ਦੇ YouTube ਤੇ Facebook ਤੇ ਦੇਖ ਸਕੋਗੇ। ਇੱਕ ਹੋਰ ਸਾਡੇ ਸਰੋਤੇ ਭੁਪਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ I-58 ਈਸਟ ਜਿਹੜਾ ਬਾਰਸਟੋ ਲਾਗੇ ਆ, ਉੱਥੇ ਇੱਕ ਟ੍ਰੇਲਰ ਬਰਨ ਕਰਕੇ ਉੱਥੇ ਵੀ ਟ੍ਰੈਫਿਕ ਜਿਹੜੀ ਉਹ ਰੁਕੀ ਪਈ ਆ। ਪਹਿਲੇ ਸਾਡੇ ਜਿਹੜੇ ਦੇਖਣ ਵਾਲੇ ਮਨਵੀਰ ਸਿੰਘ ਉਹਨਾਂ ਨੇ I-40 ਆਖਿਆ ਸੀ, ਹੋ ਸਕਦਾ ਵੀ ਦੋ ਵੱਖੋ ਵੱਖਰੇ ਇੰਸੀਡੈਂਟ ਵੀ ਹੋਣ। ਸੋ ਜਿਹੜੇ ਵੀ I-40 ਜਾਂ I-50 ਆ ਜਿਹੜੇ ਕੈਲੀਫੋਰਨੀਆ 58 ਰਾਊਟ ਦੇ ਉੱਤੇ ਜਾ ਰਹੇ ਆ, ਉਹ ਭਾਈ ਟ੍ਰੈਫਿਕ ਕੰਡੀਸ਼ਨਸ ਨੂੰ ਪਲੀਜ਼ ਚੈੱਕ ਕਰਦੇ ਹੋਏ ਅੱਗੇ ਲੰਘਿਓ। ਤੇ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਸਤਿ ਸ਼੍ਰੀ ਰਹੋ, ਅਕਾਲ। ਦੇਖਦੇ ਰਹੋ ਪੰਜਾਬੀ ਰੇਡੀਓ USA। USA